ਨਿਖਲ ਗੁਪਤਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ। ਇਹ ਤਾਂ ਵੱਡੇ ਲੈਵਲ ਤੇ ਕਈ ਸਾਲਾਂ ਤੋਂ ਡਰੱਗਸ ਔਰ ਵੈਪਨ ਜਿਹੜਾ ਇਸ ਦੇ ਨਾਲ ਵੀ ਜੁੜਿਆ ਹੋਇਆ। ਔਰ ਕੁਝ ਕਨਵਰਸੇਸ਼ਨ ਜਿਵੇਂ ਵੀ ਹੁੰਦਾ ਹੈ ਕਿ ਜੀ ਉਹ ਇਹ ਕਹਿ ਰਿਹਾ ਵਿਕਾਸ ਯਾਦਵ ਦੇ ਨਾਲ ਕਿ ਤੂੰ ਇੱਥੋਂ ਜਿਹੜਾ ਕੋਕੇਨ ਦਾ ਜਹਾਜ਼ ਭਰ ਕੇ ਭੇਜ, ਅਸੀਂ ਵੈਪਨਸ ਭੇਜਦੇ ਹਾਂ। ਸੋ ਐਡੀਸ਼ਨਲ ਚਾਰजेस ਮਨੀ ਲਾਂਡਰਿੰਗ, ਡਰੱਗ ਸਮਗਲਿੰਗ, ਵੈਪਨ ਸਮਗਲਿੰਗ। ਔਰ ਇਹ ਵੀ ਸਾਹਮਣੇ ਆਇਆ ਕਿ ਭਾਈ ਇਹ ਜਿਹੜਾ ਇਸ ਤੋਂ ਠੀਕ ਪਹਿਲਾਂ ਇੱਕ ਕਿਲਿੰਗ ਨੇਪਾਲ ਚ ਹੁੰਦੀ ਹੈ, ਪਾਕਿਸਤਾਨ ਦੀ ਕਿਲਿੰਗ ਦਾ ਜ਼ਿਕਰ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਪਰਮਜੀਤ ਸਿੰਘ ਪੰਜਵੜ ਵਾਲੇ ਪਾਰਟ ਨਾਲ ਵੀ ਇਹ ਜਾ ਕੇ ਲਿੰਕ ਜੁੜੇਗਾ। ਮੈਨੂੰ ਵੀ ਡਿਊਟੀ ਟੂ ਵਾਰ ਨੋਟਿਸ FBI ਦਾ ਆਇਆ ਔਰ ਟਰੈਵਲ ਰੈਸਟ੍ਰਿਕਟ ਕੀਤਾ ਉਹਨਾਂ ਨੇ। ਔਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ 6 ਘੱਟੋ ਘੱਟ ਹੋਰ ਐਕਟਿਵਿਸਟ ਅਮਰੀਕਾ ਦੇ ਵਿੱਚ, ਕੈਨੇਡਾ 'ਚ ਵੀ ਹੋਣਗੇ, ਉਹਨਾਂ ਨੂੰ ਵੀ ਡਿਊਟੀ ਟੂ ਵਾਰ ਨਾ ਆਇਆ ਕਿ ਵੀ ਇਹ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਵੀ ਜਦੋਂ ਨਿਖਲ ਗੁਪਤਾ ਉਹਨੂੰ ਅੰਡਰ ਕਵਰ ਨੂੰ ਕਹਿ ਰਿਹਾ ਮਲਟੀਪਲ ਟਾਰਗੇਟ, ਤੇ ਆਲਮੋਸਟ ਇਹਨਾਂ ਨੇ ਬਿਲਕੁਲ ਵਿਦ ਇੰਪਿਊਨਿਟੀ ਅਮਰੀਕਾ ਕੈਨੇਡਾ 'ਚ ਜਿਹੜਾ ਵੀ ਮਾੜਾ ਮੋਟਾ ਕੋਈ ਐਕਟਿਵਿਸਟ ਆ ਉਹਨੂੰ ਇਹਨਾਂ ਨੇ ਐਲੀਮੀਨੇਟ ਕਰਨਾ ਸੀ। ਡਾਕਟਰ ਸਾਹਿਬ, ਇਹਦੇ 'ਚ ਜਿਹੜੀ ਗੱਲ ਅਸੀਂ ਦੇਖੀ ਕਿ ਟੈਰਿਫ ਦੀ ਤੁਸੀਂ ਗੱਲ ਕੀਤੀ ਕਿ ਫਿਲਹਾਲ ਪ੍ਰੈਜ਼ੀਡੈਂਟ ਟਰੰਪ ਟੈਰਿਫ ਨੂੰ ਯੂਜ਼ ਕਰ ਰਹੇ ਆ ਇੰਡੀਆ ਦੇ ਸੰਦਰਭ ਦੇ ਵਿੱਚ ਦੇਖਣਾ ਹੋਵੇ, ਪਰ ਉਹਦੇ 'ਚ ਜਿਹੜਾ ਇੱਕ ਕੇਸ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਅਟੈਕ ਦਾ ਚੱਲ ਰਿਹਾ ਆ ਅਮਰੀਕਾ ਦੇ ਵਿੱਚ, ਉਹਦੇ 'ਚ ਜਿਹੜੇ ਐਵੀਡੈਂਸ ਸਾਹਮਣੇ ਆ ਰਹੇ ਆ, ਹੁਣ ਉਹਨਾਂ ਐਵੀਡੈਂਸਿਸ ਦੇ ਵਿੱਚ ਰਿਪੋਰਟਸ ਇਹ ਗੱਲ ਕਹਿ ਰਹੀਆਂ ਨੇ ਕਿ ਜਿਹੜੇ ਅਮਰੀਕਨ ਪ੍ਰੋਸੀਕਿਊਟਰਸ ਨੇ ਜਾਂ ਅਮਰੀਕਨ ਗਵਰਨਮੈਂਟ ਆ, ਉਹ ਇੰਡੀਆ ਵਿਕਾਸ ਯਾਦਵ ਜਿਹੜਾ ਇੰਡੀਆ ਦਾ ਰੋ ਏਜੰਟ ਸੀ, ਉਸ ਇੰਡੀਵਿਜੂਅਲ ਦੀ ਬਜਾਏ ਉਹ ਇੰਡੀਅਨ ਗਵਰਨਮੈਂਟ ਨੂੰ ਉਹਦੇ 'ਚ ਕਨਵਿਕਟ ਕਰਨ ਦੇ ਲਈ ਉਹ ਐਵੀਡੈਂਸ ਲਿਆ ਰਹੇ ਆ। ਤਾਂ ਮਤਲਬ ਤੁਹਾਨੂੰ ਕਿ ਉਹ ਇਹ ਜਿਹੜੀ ਸਿਚੁਏਸ਼ਨ ਬਣ ਰਹੀ ਆ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਟੈਰਿਫ ਤੇ ਦੂਜੇ ਪਾਸੇ ਅਮਰੀਕਾ ਦੀ ਸੋਵਰੈਨਿਟੀ ਦੇ ਉੱਤੇ ਇੰਡੀਆ ਨੂੰ ਐਜ਼ ਅ ਅਟੈਕਰ ਉੱਥੋਂ ਦੀ ਕੋਰਟ ਦੇ ਵਿੱਚ ਪ੍ਰੂਵ ਕਰ ਦੇਣਾ, ਤਾਂ ਉਹ ਕੀ ਗਰਾਊਂਡਸ ਬਣਾਊਗਾ ਅਮਰੀਕਾ ਦੇ ਲਈ ਇੰਡੀਆ ਦੇ ਖਿਲਾਫ ਕਿਸੇ ਐਕਸ਼ਨ ਵਾਸਤੇ? ਦੇਖੋ, ਤੁਸੀਂ ਬੜਾ ਦਿਲਚਸਪ ਸਵਾਲ ਚੁੱਕਿਆ ਕਿਉਂਕਿ ਨਿਖਲ ਗੁਪਤਾ ਦਾ ਟ੍ਰਾਇਲ 3 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ। ਔਰ ਜਿਹੜੇ ਇਸ ਪ੍ਰੋਗਰਾਮ ਨਾਲ ਨਵੇਂ ਜੁੜੇ ਵਿਊਅਰ ਨੇ ਉਹਨਾਂ ਦੀ ਗਿਆਤ ਲਈ ਮੈਂ ਦੱਸਦਾ ਕਿ 2 ਸਾਲ ਪਹਿਲਾਂ ਜਦੋਂ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਜਿਹੜੇ ਕਿ ਸਰੀ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਸਨ ਔਰ ਸਿੱਖਸ ਫਾਰ ਜਸਟਿਸ ਵੱਲੋਂ ਜਿਹੜੀ ਖਾਲਿਸਤਾਨ ਰੈਫਰੈਂਡਮ ਮੁਹਿੰਮ ਚਲਾਈ ਗਈ ਹੈ ਉਹਦੇ ਕੈਨੇਡਾ ਦੇ ਵਿੱਚ ਕਨਵੀਨਰ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ ਗੁਰਦੁਆਰੇ ਦੇ ਕੈਂਪਸ ਦੇ ਵਿੱਚ ਹੀ ਹੋਇਆ ਸੀ। ਔਰ ਉਸ ਤੋਂ ਠੀਕ ਬਾਅਦ ਜਿਹੜਾ 28 ਜੂਨ ਦੇ ਨੇੜੇ ਤੇੜੇ ਨਿਖਲ ਗੁਪਤੇ ਨੂੰ ਅਮਰੀਕਨ ਏਜੰਸੀਆਂ ਦੇ ਕਹਿਣ ਤੇ ਚੈੱਕ ਰਿਪਬਲਿਕ ਵਾਲਿਆਂ ਨੇ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਸੀ। ਔਰ ਜਿਹੜੀ ਗੱਲ ਬਾਅਦ ਦੇ ਵਿੱਚ ਸਾਹਮਣੇ ਆਈ ਕਿ ਬਿਟਵੀਨ ਜਿਹੜਾ 18 ਜੂਨ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਤੋਂ ਪਹਿਲਾਂ 15 ਜੂਨ ਨੂੰ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋਈ। ਔਰ ਉਸ ਤੋਂ ਆਲਮੋਸਟ ਮਹੀਨਾ ਸਵਾ ਮਹੀਨਾ ਪਹਿਲਾਂ 6 ਮਈ 2023 ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਜਿਹੜੇ ਪਿਛਲੇ 25 ਸਾਲ ਤੋਂ ਉਸ ਗਵਾਂਢੀ ਮੁਲਕ ਦੇ ਵਿੱਚ ਖਾਲਿਸਤਾਨੀ ਜਿਹੜਾ ਐਕਟਿਵਿਸਟ ਦੇ ਤੌਰ ਤੇ ਸਨ, ਉਹਨਾਂ ਨੂੰ ਸਵੇਰ ਵੇਲੇ ਜਿਹੜਾ ਉਹ ਐਕਸਰਸਾਈਜ਼ ਕਰਦਿਆਂ ਗਰਾਊਂਡ ਦੇ ਵਿੱਚ ਮਾਰ ਦਿੱਤਾ ਗਿਆ ਸੀ। ਹੁਣ ਇਹਨਾਂ ਦਾ ਕਨੈਕਸ਼ਨ ਕਿਵੇਂ ਜੁੜਿਆ? ਜਦੋਂ ਅਮਰੀਕਾ ਨੇ ਨਿਖਲ ਗੁਪਤਾ ਨੂੰ ਉੱਥੇ ਅਰੈਸਟ ਕਰਵਾਇਆ ਔਰ ਇਹ ਗੱਲ ਸਾਹਮਣੇ ਆਈ ਜਿਹੜੀ ਕਿ ਨਵੰਬਰ ਦੇ ਵਿੱਚ, ਕਿਉਂਕਿ 3 ਮਹੀਨੇ ਬਾਅਦ ਜਦੋਂ 18 ਜੂਨ ਨੂੰ ਨਿੱਜਰ ਦਾ ਮਰਡਰ ਹੁੰਦਾ ਹੈ, ਠੀਕ 3 ਮਹੀਨੇ ਬਾਅਦ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦੇ ਨੇ ਕਿ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ, ਭਾਰਤ ਇਨਵੋਲਵ ਹੈ ਇਸ ਦੇ ਮਰਡਰ ਦੇ ਵਿੱਚ। ਔਰ ਉਸ ਤੋਂ ਕੁਝ ਅਰਸਾ ਬਾਅਦ ਅਸੀਂ ਦੇਖਦੇ ਹਾਂ ਕਿ 6 ਟਾਪ ਡਿਪਲੋਮੈਟ ਭਾਰਤ ਦੇ ਕੈਨੇਡਾ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਵਰਮਾ ਸ਼ਾਮਲ ਹੈ, ਉਹਨੂੰ ਜਿਹੜਾ ਪਰਸੋਨਾ ਨੌਨ ਗ੍ਰੈਟਾ ਕਿ ਇੱਥੋਂ ਨਿਕਲੋ ਮੁਲਕ ਚੋਂ, ਮੁਲਕ ਛੱਡਣ ਦੇ ਉੱਤੇ ਜਿਹੜਾ ਉਹਨਾਂ ਨੂੰ ਜਿਹੜਾ ਮਜਬੂਰ ਕਰ ਦਿੱਤਾ ਜਾਂਦਾ ਹੈ। ਹੁਣ ਇਧਰ ਜਦੋਂ ਇਹ ਨਿਖਲ ਗੁਪਤਾ ਨੂੰ ਉੱਥੇ ਫੜ ਲਿਆ ਜਾਂਦਾ ਹੈ ਔਰ ਨਵੰਬਰ ਮਹੀਨੇ ਦੇ ਵਿੱਚ ਜਦੋਂ ਚਾਰਜ ਸ਼ੀਟ ਫਾਇਲ ਕੀਤੀ ਜਾਂਦੀ ਹੈ ਤੇ ਇਹ ਸਾਹਮਣੇ ਆਉਂਦਾ ਹੈ ਕਿ ਨਿਖਲ ਗੁਪਤਾ ਨਿਊਯਾਰਕ ਦੇ ਇੱਕ ਆਪਣੇ ਵੱਲੋਂ ਤੋਂ ਉਹ ਜਿਹੜਾ ਕੰਟਰੈਕਟ ਕਿਲਰ ਦੇ ਨਾਲ ਗੱਲਬਾਤ ਕਰ ਰਿਹਾ ਸੀ, ਲੇਕਿਨ ਉਹ ਅਮਰੀਕਾ ਦੀ FBI ਦਾ ਅੰਡਰ ਕਵਰ ਏਜੰਟ ਸੀ, ਜਿਹਦੇ ਥੱਲੇ $1 ਲੱਖ ਦੇ ਵਿੱਚ ਸੌਦਾ ਹੋਇਆ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਲੀਗਲ ਐਡਵਾਈਜ਼ਰ ਨੇ ਸਿੱਖਸ ਫਾਰ ਜਸਟਿਸ ਤੇ, ਉਹਨਾਂ ਦਾ ਮਰਡਰ ਕਰਨਾ। ਔਰ ਉਸ ਦੇ ਲਈ ਈਵਨ ਇੱਕ ਵੈਨ ਦੇ ਵਿੱਚ ਆ ਕੇ
$15,000 ਜਿਹੜਾ ਐਡਵਾਂਸ ਵੀ ਦੇ ਦਿੱਤਾ ਜਾਂਦਾ ਹੈ। ਸੋ ਜ਼ਾਹਰ ਹੈ ਕਿ ਕਿਉਂਕਿ ਅੰਡਰਕਵਰ ਏਜੰਟ ਦੇ ਨਾਲ ਹੀ ਉਹ ਹੋ ਰਿਹਾ ਸੀ, ਇਹ ਸਾਰਾ ਕੁਝ ਜਿਹੜਾ ਹੈ ਇਸ ਦਾ ਜਦੋਂ ਉਹਨਾਂ ਨੇ ਇਕੱਠਾ ਕੀਤਾ ਪੁਲੰਦਾ, ਔਰ ਫਿਰ ਇਸ ਬੇਸ ਤੇ ਚੈੱਕ ਰਿਪਬਲਿਕ ਤੋਂ ਨਿਖਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਨ ਦੇ ਲਈ ਜਿਹੜੀ ਹੈ ਉਹ ਐਕਸਟ੍ਰਾਡੀਸ਼ਨ ਕੇਸ ਫਾਈਲ ਕੀਤਾ ਗਿਆ। ਔਰ ਉਹ ਸਾਲ ਤੋਂ ਬਾਅਦ ਲਗਭਗ ਨਿਖਲ ਗੁਪਤਾ ਨੂੰ ਲੈ ਕੇ ਅਮਰੀਕਾ ਦੇ ਲਾ ਐਨਫੋਰਸਮੈਂਟ ਏਜੰਟ ਜਿਹੜੇ ਨੇ ਇੱਥੇ ਸਾਊਦਰਨ ਡਿਸਟ੍ਰਿਕਟ ਨਿਊਯਾਰਕ ਚ ਆਏ ਔਰ ਉਹ ਉਹਨਾਂ ਨੇ ਫਾਈਲ ਕੀਤਾ। ਅੱਛਾ, ਇਨ ਦਾ ਮੀਨ ਟਾਈਮ ਜਦੋਂ ਉਹਨਾਂ ਨੇ ਫਰਦਰ ਇਨਵੈਸਟੀਗੇਸ਼ਨ ਕੀਤੀ, ਕਿਉਂਕਿ ਤੁਸੀਂ ਜਿਹੜੀ 2 ਦਿਨ ਪਹਿਲਾਂ ਐਡੀਸ਼ਨਲ ਆਲਮੋਸਟ 60 ਪੇਜ ਦੀ ਜਾਣਕਾਰੀ ਜਿਹੜੀ ਕਿ ਜੱਜ ਦੇ ਸਾਹਮਣੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਲਿਆਂਦੀ ਹੈ, ਉਹ ਐਕਸਟ੍ਰਾਡੀਸ਼ਨ ਟ੍ਰੀਟੀ ਦੀ ਟਰਮਸ ਨਾਲੋਂ ਥੋੜੀ ਵੱਖਰੀ ਹੈ। ਉਹਦਾ ਰੀਜ਼ਨ ਕਿ ਜਦੋਂ ਉਹਨਾਂ ਨੇ 3-4 ਜਿਹੜੇ ਹੋਰ ਸੋਰਸ ਸੀ, ਗੂਗਲ ਵਾਲਾ ਪਾਰਟ, ਔਰ ਕਿਉਂਕਿ ਜਦੋਂ ਨਿਖਲ ਗੁਪਤੇ ਨੂੰ ਉਹਨਾਂ ਨੇ ਫੜਿਆ, ਇਹਦੇ ਕੋਲ ਜਿਹੜਾ ਫੋਨ ਸੀ, ਇਹਨੇ ਵਲੰਟੈਰੀਲੀ ਉਹਨਾਂ ਦੇ ਪਾਸਪੋਰਟ ਵੀ ਦੇ ਦਿੱਤੇ ਉਹਨਾਂ ਨੂੰ, ਔਰ ਉੱਥੋਂ ਜਿਹੜੀ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਵੀ ਉਹ ਵਿਕਾਸ ਯਾਦਵ ਨਾਂ ਦਾ ਰਾਹ ਦਾ ਅਫੀਸ਼ੀਅਲ ਜਿਹੜਾ IPS ਰੈਂਕ ਹਰਿਆਣਾ ਕਾਡਰ ਦਾ, ਔਰ ਜਿਹੜਾ ਉਹ ਡੈਪੂਟੇਸ਼ਨ ਰਾਹ ਦੇ ਕੋਲ ਐਂਡ ਵੈਰੀ ਕਲੋਜ਼ ਟੂ ਅਜੀਤ ਡੋਵਾਲ, ਉਹਦੇ ਨਾਲ ਉਹ ਇਨ ਕਮਿਊਨੀਕੇਸ਼ਨ ਸੀ। ਔਰ ਉਹਦੇ ਜਿਉਂ-ਜਿਉਂ ਉਹਨਾਂ ਨੇ ਦੋਨੋਂ ਈਮੇਲਸ ਔਰ ਫਰਦਰ ਜਿਹੜਾ ਡਿਜੀਟਲ ਰਾਹੀਂ ਜਾਂ ਜਿਹੜਾ ਉਹਨਾਂ ਨੇ ਹੋਰ ਵੀ ਕੋਈ ਸੋਰਸ ਹੋਏਗਾ ਜਿਸ ਬਾਰੇ, ਕਿਉਂਕਿ ਕੁਝ ਕਲਾਸੀਫਾਈਡ ਜਾਣਕਾਰੀ ਹੈ, ਉਹ ਜਦੋਂ ਟ੍ਰਾਇਲ 'ਚ ਜਾਏਗਾ, ਇਹ ਹੁਣ ਜੇ ਤਾਂ ਜੱਜ ਨੇ ਡਿਸਾਈਡ ਕੀਤਾ ਵੀ ਜਿਊਰੀ ਉਹਨੂੰ ਦੇਖ ਸਕਦੀ ਹੈ, ਫਿਰ ਸਾਡੇ ਵੀ ਨੌਲੇਜ ਹੋਏਗਾ। ਪਰ ਜਿਹੜੀ ਗੱਲ ਮੀਡੀਆ ਰਾਹੀਂ ਸਾਹਮਣੇ ਆਈ ਜਾਂ ਇੱਕ ਐਡੀਸ਼ਨਲ ਫਾਈਲਿੰਗ ਰਾਹੀਂ ਸਾਹਮਣੇ ਆਈ ਕਿ ਇਹ ਗੱਲ ਸਿਰਫ ਔਰ ਚੈੱਕ ਰਿਪਬਲਿਕ ਤੋਂ ਅਮਰੀਕਾ ਨੇ ਆਗਿਆ ਲੈ ਲਈ ਕਿ ਵੀ ਅਸੀਂ ਐਕਸਟ੍ਰਾਡੀਸ਼ਨ ਦੇ ਉੱਤੇ ਚਾਰਜ ਤੋਂ ਇਲਾਵਾ ਵੀ ਇਸ ਦੇ ਉੱਤੇ ਡਿਫਰੈਂਟ ਚਾਰਜ ਲਾਉਣਾ ਚਾਹੁੰਦੇ ਆ। ਫਿਰ ਪਤਾ ਲੱਗਾ ਵੀ ਨਿਖਲ ਗੁਪਤਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ, ਇਹ ਤਾਂ ਵੱਡੇ ਲੈਵਲ ਤੇ ਕਈ ਸਾਲਾਂ ਤੋਂ ਡਰੱਗਸ ਔਰ ਵੈਪਨ ਜਿਹੜਾ ਇਸ ਦੇ ਨਾਲ ਵੀ ਜੁੜਿਆ ਹੋਇਆ। ਔਰ ਕੁਝ ਕਨਵਰਸੇਸ਼ਨ ਜਿਵੇਂ ਵੀ ਹੁੰਦਾ ਹੈ ਕਿ ਜੀ ਉਹ ਇਹ ਕਹਿ ਰਿਹਾ ਵਿਕਾਸ ਯਾਦਵ ਦੇ ਨਾਲ ਕਿ ਤੂੰ ਇੱਥੋਂ ਜਿਹੜਾ ਕੋਕੇਨ ਦਾ ਜਹਾਜ਼ ਭਰ ਕੇ ਭੇਜ, ਅਸੀਂ ਵੈਪਨਸ ਭੇਜਦੇ ਹਾਂ। ਸੋ ਐਡੀਸ਼ਨਲ ਚਾਰजेस ਮਨੀ ਲਾਂਡਰਿੰਗ, ਡਰੱਗ ਸਮਗਲਿੰਗ, ਵੈਪਨ ਸਮਗਲਿੰਗ। ਔਰ ਇਹ ਵੀ ਸਾਹਮਣੇ ਆਇਆ ਕਿ ਭਾਈ ਇਹ ਜਿਹੜਾ ਇਸ ਤੋਂ ਠੀਕ ਪਹਿਲਾਂ ਇੱਕ ਕਿਲਿੰਗ ਨੇਪਾਲ 'ਚ ਹੁੰਦੀ ਹੈ, ਪਾਕਿਸਤਾਨ ਦੀ ਕਿਲਿੰਗ ਦਾ ਜ਼ਿਕਰ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਪਰਮਜੀਤ ਸਿੰਘ ਪੰਜਵੜ ਵਾਲੇ ਪਾਰਟ ਨਾਲ ਵੀ ਇਹ ਜਾ ਕੇ ਲਿੰਕ ਜੁੜੇਗਾ। ਹਾਂ, ਔਰ ਜਿਹੜੀ ਕਨਵਰਸੇਸ਼ਨ ਓਪਨ ਅੰਡਰ ਕਵਰ ਦੇ ਨਾਲ ਕਰ ਰਿਹਾ, ਉਹ ਉਹਨੂੰ ਕਹਿ ਰਿਹਾ ਵੀ ਇਹ ਤਾਂ ਅਜੇ ਪਹਿਲਾ ਟਾਰਗੇਟ ਹੋਇਆ ਨਿੱਜਰ, ਆ ਦੇਖ। ਔਰ 2 ਘੰਟੇ ਦੇ ਵਿੱਚ ਉਹ ਪਿਕਚਰਾਂ ਵੀ ਭੇਜ ਦਿੰਦਾ ਜਿਹਦੇ ਚ ਨਿੱਜਰ ਜਿਹੜਾ ਉਹ ਵਿਚਾਰਾ ਉਹਦੀ ਡਰਾਈਵਰ ਸੀਟ ਦੇ ਉੱਤੇ ਹੀ ਲੁਟਕਿਆ ਹੋਇਆ, ਉਹਦਾ ਸਿਰ ਇੱਕ ਪਾਸੇ ਹੈ। ਉਹਨੂੰ ਕਹਿੰਦਾ ਵੀ ਮਲਟੀਪਲ ਜਿਹੜੇ ਨੇ ਤੁਹਾਨੂੰ ਅਸੀਂ ਦਿਆਂਗੇ। ਔਰ ਮੈਂ ਇੱਥੇ ਇਹ ਵੀ ਦੱਸਦੇ ਹਾਂ ਕਿ ਵੀ ਇਮੀਡੀਏਟ 18 ਜੂਨ 2023 ਤੋਂ 3 ਦਿਨ ਬਾਅਦ, ਕਿਉਂਕਿ 23 ਜੂਨ ਨੂੰ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੋਦੀ ਦੀ ਜਿਹੜੀ ਹੈ ਉਹ ਵਾਈਟ ਹਾਊਸ ਮੀਟਿੰਗ ਸੀ, ਅਸੀਂ ਉਹਦੇ ਬਾਹਰ ਰੈਲੀ ਰੱਖੀ ਹੋਈ ਸੀ। ਔਰ ਅਸੀਂ ਜਦੋਂ ਵਾਪਸ ਮੁੜ ਰਹੇ ਸੀ ਤੇ ਮੈਨੂੰ ਵੀ ਡਿਊਟੀ ਟੂ ਵਾਰ ਨੋਟਿਸ FBI ਦਾ ਆਇਆ ਔਰ ਟਰੈਵਲ ਰੈਸਟ੍ਰਿਕਟ ਕੀਤਾ ਉਹਨਾਂ ਨੇ। ਔਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ ਵੀ 6 ਘੱਟੋ ਘੱਟ ਹੋਰ ਐਕਟਿਵਿਸਟ ਅਮਰੀਕਾ ਦੇ ਵਿੱਚ, ਕੈਨੇਡਾ 'ਚ ਵੀ ਹੋਣਗੇ, ਉਹਨਾਂ ਨੂੰ ਵੀ ਡਿਊਟੀ ਟੂ ਵਾਰ ਨਾ ਆਇਆ ਕਿ ਵੀ ਇਹ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਵੀ ਜਦੋਂ ਨਿਖਲ ਗੁਪਤਾ ਉਹਨੂੰ ਅੰਡਰ ਕਵਰ ਨੂੰ ਕਹਿ ਰਿਹਾ ਮਲਟੀਪਲ ਟਾਰਗੇਟਸ, ਤੇ ਆਲਮੋਸਟ ਇਹਨਾਂ ਨੇ ਬਿਲਕੁਲ ਵਿਦ ਇੰਪਿਊਨਿਟੀ ਅਮਰੀਕਾ ਕੈਨੇਡਾ 'ਚ ਜਿਹੜਾ ਵੀ ਮਾੜਾ ਮੋਟਾ ਕੋਈ ਐਕਟਿਵਿਸਟ ਆ ਉਹਨੂੰ ਇਹਨਾਂ ਨੇ ਐਲੀਮੀਨੇਟ ਕਰਨਾ ਸੀ। ਸੋ ਇਹ ਇੱਕ ਦਿਲਚਸਪ ਕੇਸ ਬਣਿਆ। ਅੱਜ ਹੀ CBC ਦੀ ਤੁਸੀਂ ਸਟੋਰੀ ਦਾ ਹਵਾਲਾ ਦਿੱਤਾ ਹੈ, ਲੇਕਿਨ ਇਹ ਫੁੱਲ ਫਲੈਜਡ ਜਿਹੜੀ ਹੈ ਇਹ ਡਾਕੂਮੈਂਟੇਸ਼ਨ ਕੋਰਟ ਦੇ ਵਿੱਚ, ਔਰ ਡਿਫੈਂਸ ਜਿਹੜੇ ਉਹਨੇ ਅਟਾਰਨੀ ਖੜੇ ਕੀਤੇ ਹੋਏ ਨੇ ਨਿਖਲ ਗੁਪਤੇ ਨੇ, ਉਹਨੇ ਪਹਿਲਾਂ ਵਿਰੋਧ ਕੀਤਾ ਕਿ ਜੀ ਇਹ ਕੇਸ ਮੇਅਰ ਐਕਸਟ੍ਰਾਡੀਸ਼ਨ ਦੇ ਉੱਤੇ ਔਰ ਇਹਦੇ ਤੱਕ ਹੀ ਸੰਬੰਧਿਤ ਹੈ, ਗੁਰਪਤਵੰਤ ਪੰਨੂ ਤੱਕ। ਪਰ ਜੱਜ ਨੇ ਉਹਨੂੰ ਅਲਾਉ ਕੀਤਾ ਉਹ ਸਾਰੇ ਐਵੀਡੈਂਸ ਨੂੰ। ਵੈਦਰ ਜੂਰੀ ਨੂੰ ਕਿੰਨੀ ਦਿਖਾਣੀ ਹੈ ਜਾਣਕਾਰੀ ਜਾਂ ਦੂਜੀ, ਇਹ ਅਜੇ ਫੈਸਲਾ ਜੱਜ ਨੇ ਜਦੋਂ ਜੂਰੀ ਸਿਲੈਕਟ ਹੋਈ, ਕਿਉਂਕਿ ਅਕਤੂਬਰ ਅਸੀਂ ਜਿਹੜਾ ਉਹ 10 ਅਕਤੂਬਰ ਨੂੰ ਅਸੀਂ ਗੱਲ ਕਰ ਰਹੇ ਹਾਂ ਔਰ ਆਲਮੋਸਟ ਸਾਰੇ ਜਿਹੜੇ ਨੇ 2-3 ਹਫ਼ਤੇ ਵਿਚਾਲੇ ਨੇ ਜੂਰੀ ਸਿਲੈਕਸ਼ਨ ਵੀ ਹੁੰਦੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਇਹ ਕੇਸ ਫੁੱਲ ਫਲੈਜ ਟ੍ਰਾਇਲ ਹੋਇਆ, ਜਿੰਨੀ ਕੁ ਜਾਣਕਾਰੀ ਬਾਹਰ ਵੀ ਆਈ, ਇਹ ਬਹੁਤ ਦਿਲਚਸਪ ਹੋਏਗਾ ਦੇਖਣਾ ਕਿ ਕਿਸ ਲੈਵਲ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ
ਇਹਨਾਂ ਨੇ ਕਿੰਨਾ ਵੱਡਾ ਦਾਇਰਾਕਾਰ, ਔਰ ਜਿਵੇਂ ਤੁਸੀਂ ਕਿਹਾ ਅਸੀਂ ਇਹ ਗੱਲ ਦੀ ਮੰਗ ਵੀ ਕੀਤੀ ਜਦੋਂ 1-to-1 ਵੀ ਅਸੀਂ ਇਹਨਾਂ ਦੇ ਕੁਝ ਆਫੀਸ਼ੀਅਲਸ ਨੂੰ ਵਾਸ਼ਿੰਗਟਨ ਡੀਸੀ 'ਚ ਮਿਲੇ ਕਿ ਵੀ ਇਹ ਨਿਖਿਲ ਗੁਪਤਾ ਜਾਂ ਵਿਕਾਸ ਯਾਦਵ ਜਾਂ ਦੂਜੇ ਇਹ ਤਾਂ EMPLOYE ਨੇ ਜਿਹੜਾ ਵੱਡਾ ਹੈ। ਔਰ ਕੈਨੇਡਾ ਨੇ ਆਲਰੇਡੀ ਜਿਹੜਾ ਇੱਕ ਇਨਵੈਸਟੀਗੇਸ਼ਨ ਦੇ ਦੌਰਾਨ ਅਮਿਤ ਸ਼ਾਹ ਦਾ ਨਾਮ ਵੀ ਲਿਆ ਸੀ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਜੇ ਤੱਕ ਪ੍ਰੈਜ਼ੀਡੈਂਟ ਟਰੰਪ ਜਾਂ ਕਿਸੇ ਅਮਰੀਕਨ ਅਧਿਕਾਰੀ ਨੇ ਭਾਰਤ ਨਾਲ ਸਬੰਧਾਂ ਸੰਬੰਧੀ ਓਪਨਲੀ ਜਿਹੜਾ ਟੈਰਿਫ ਜਾਂ ਦੂਜਾ ਚੱਲ ਰਿਹਾ ਹੈ H1B ਦੇ ਉੱਤੇ ਪਾਬੰਦੀ ਜਾਂ ਵੀਜ਼ੇ ਐਤਕੀ 44% ਘਟਾ ਦਿੱਤੇ ਨੇ ਸਟੂਡੈਂਟਸ ਦੇ, H1B ਦੇ ਉੱਤੇ $1 ਲੱਖ ਦਾ ਐਡੀਸ਼ਨਲ ਜਿਹੜਾ ਅਪਲਾਈ ਕਰੇਗਾ ਉਹਨਾਂ ਨੂੰ ਦੇਣਾ ਪਏਗਾ ਜਿਹੜਾ ਵੀ ਨਵੇਂ ਕਰਨਗੇ ਅਪਲਾਈ। ਲੇਕਿਨ ਅਜੇ ਤੱਕ ਮੈਨੂੰ ਲੱਗਦਾ ਵੀ ਇਹ ਫਾਈਨਲ ਸਟਿਕ ਇਹਨਾਂ ਨੇ ਰੱਖੀ ਹੋਈ ਹੈ। ਅਦਾਲਤੀ ਸਿਸਟਮ ਆਪਣਾ ਕੰਮ ਕਰ ਰਿਹਾ ਪਰ ਅਜੇ ਪੋਲੀਟੀਕਲੀ ਅਦਰ ਦੈਨ ਕਿ ਕੈਲੀਫੋਰਨੀਆ ਦੇ ਦੋਨੋਂ ਹਾਊਸਿਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਲਾਅ ਐਨਫੋਰਸਮੈਂਟ ਵਾਲਿਆਂ ਦੀ ਟ੍ਰੇਨਿੰਗ ਲਈ ਫੰਡ ਰੱਖਣ ਦਾ ਕੀਤਾ ਹੈ, ਔਰ ਅਮਰੀਕਾ ਦੇ ਦੋਨੋਂ ਹਾਊਸਿਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਜਿੱਥੇ ਅੱਗੇ ਰਸ਼ੀਆ, ਚਾਈਨਾ, ਈਰਾਨ ਸੀ ਉਹਦੇ 'ਚ ਇੰਡੀਆ ਵੀ ਸ਼ਾਮਲ ਕਰ ਲਿਆ ਗਿਆ। ਪਰ ਅਜੇ ਤੱਕ ਪੋਲੀਟੀਕਲੀ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੇ ਸੈਕਟਰੀ ਆਫ ਸਟੇਟ ਵੱਲੋਂ ਜਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ ਇਹਨੂੰ ਐਜ਼ ਏ ਇਸ਼ੂ ਇੰਡੀਆ ਦੇ ਨਾਲ ਬਿਹਾਈਂਡ ਦਾ ਡੋਰਸ ਤਾਂ ਹੋਏਗਾ, ਲੇਕਿਨ ਅਜੇ ਕੋਈ ਪਬਲਿਕ ਸਟੇਟਮੈਂਟਸ ਦੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਇਆ।